मतलब ये वे कि इन्हां कोलों बांह दी ताकत भी लै लो, इन्हां को इलम दी ताकत भी लै लो और इन्हां नूं फर्क कर दिओ कि साडे वारिस शाह, बुल्ले शाह, शाह हुसैन, बाबा फरीद, हाशिम शाह, सुल्तान बहु लैवल दे बजुर्ग ते मियाँ मुहम्मद बख्श साहब वर्गे बजुर्ग जमने बंद हो गए। मैनूं दसो 1849 तो बाद किहड़ा होया। और साडा वेखो ना जी, साडियां ਜਿਹੜੀਆਂ कौम ਦੀਆਂ ਮਾਵਾਂ ਨੇ, ਜਿਹੜੀ माँ कौम ਦੀਆਂ ਮਾਵਾਂ ਆਪਣੇ ਬਾਲਾਂ ਨਾਲ ਆਪਣੀ ਜ਼ਬਾਨ ਨਾਲ ਬੋਲਣ, ਉਹ ਕੌਮ ਹੀ ਨਹੀਂ ਬਚ ਸਕਦੀ ਤੇ ਉਹ ਜ਼ਬਾਨ ਵੀ ਨਹੀਂ ਬਚ ਸਕਦੀ। बिस्मिल्लाहिर्रहमानिर्रहीम। या रब्बी मुहम्मद वाले मुहम्मद इयाका नाबुदु व इयाका नस्तईन। अस्सलाम वालेकुम नाज़रीन, मैं हाँ तुहाडा दोस्त ते भरा मुदस्सर नवाज ਚੱਦੜ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰਨੋਸ਼। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਦੇ ਨਾਮ ਤੋਂ। ਇਸ ਸਿਲਸਿਲੇ ਦੀ ਸੀਰੀਜ਼ ਦੇ ਵਿੱਚ ਅਸੀਂ ਹੋਰ ਵੀ ਬਹੁਤ ਮੁxtਲਿਫ ਲੋਕਾਂ ਨਾਲ ਮਿਲੇ ਹਾਂ। ਅੱਜ ਅਸੀਂ ਬਾਬਾ ਜੀ ਨੂੰ ਜਦੋਂ ਮਿਲਣ ਆ ਰਹੇ ਸਾਂ, ਮੈਂ ਰਾਸਤੇ ਦੇ ਵਿੱਚ ਇਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਜਿਹੜੀਆਂ ਇੱਥੇ ਇਹਨਾਂ ਦੇ ਸਾਹਮਣੇ ਬਹਿ ਕੇ ਇਸ ਤੋਂ ਨਹੀਂ ਕਰਨੀਆਂ ਹਨ ਕਿ ਅਗਲੇ ਵੱਡੇ ਬੰਦੇ ਦੀ ਇੱਜ਼ਤ ਇਨਸਾਨ ਦੇ ਦਿਲ ਦੇ ਵਿੱਚ ਹੁੰਦੀ ਏ। ਸਾਹਮਣੇ ਬੈਠੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਉਹ ਖੁਸ਼ਾਮਦ ਹੋ ਜਾਂਦੀ ਹੈ। ਬਾਕੀ ਕੋਈ ਗੱਲ ਇਹਨਾਂ ਬਾਰੇ ਕਰਨਾ ਜਾਂ ਇਹਨਾਂ ਦਾ ਤਾਰੁਫ ਪੇਸ਼ ਕਰਨਾ ਨਾ ਉਹ ਮੇਰੀ ਜ਼ੁਬਾਨ ਵਾਸਤੇ ਬਹੁਤ ਵੱਡਾ ਹੈ, ਨਾ ਹੀ ਉਹ ਮੇਰੀ ਜ਼ੁਬਾਨ ਨੂੰ ਜ਼ੇਬ ਦਿੰਦਾ ਹੈ ਕਿ ਮੈਂ ਕੋਈ ਐਸੀ ਗੱਲ ਕਰ ਸਕਾਂ। ਇਹ ਖੁਦ ਆਪਣਾ ਤਾਰੁਫ ਆਪ ਨੇ, ਬਲਕਿ ਪੂਰੀ ਦੁਨੀਆ ਉੱਤੇ ਜਿੱਥੇ ਵੀ ਕੋਈ ਪੰਜਾਬੀ ਬੋਲਦਾ ਹੈ ਨਾ, ਉਹ ਖੁਦ ਜਿਹੜਾ ਨਾ ਉਹ ਇਹਨਾਂ ਦਾ ਤਾਰੁਫ ਜਿਹੜਾ ਨਾ ਉਹ ਪੇਸ਼ ਕਰ ਦਿੰਦਾ ਹੈ। ਸਾਡੀ ਬਹੁਤ ਵੱਡੀ ਜਿਹੜੀ ਨਾ ਖੁਸ਼ਬਖਤੀ ਹੈ ਕਿ ਅੱਜ ਅਸੀਂ ਇਹਨਾਂ ਦੇ ਮਹਿਮਾਨ ਬਣੇ ਆ। ਖਾਣਾ ਵਗੈਰਾ, ਚਾਹ ਵਗੈਰਾ ਸਾਰਾ ਕੁਝ ਹੋ ਗਿਆ ਤੇ ਹੁਣ ਅਸੀਂ ਇਹਨਾਂ ਕੋਲ ਬਹਿ ਕੇ ਗੱਪਸ਼ਪ ਲਾਉਣ ਲੱਗੇ ਹਾਂ। ਗੱਪਸ਼ਪ ਦਾ ਮਤਲਬ ਇਹ ਵੇ ਕਿ ਉਹ ਸਾਰੇ ਸਾੜ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਵਿੱਚ ਜਿਹੜਾ ਫਰਕ ਆਉਂਦਾ ਹੈ, ਜਿਹੜੀਆਂ ਉਹ ਗੱਲਾਂ ਜਿਹੜੀਆਂ ਅਸੀਂ ਆਪਣੇ ਬਜ਼ੁਰਗਾਂ ਨਾਲ ਨਹੀਂ ਕਰ ਸਕਦੇ ਹੈ, ਇਹ ਹਰ ਪੰਜਾਬੀ ਪੁੱਤਰ ਜਾਣਦਾ ਹੈ ਕਿ ਉਹ ਆਪਣੇ ਵਡੇਰਿਆਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਹੈ। ਫਿਰ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਵਡੇਰੇ ਸਾਨੂੰ ਕਸੂਰਵਾਰ ਸਮਝਦੇ ਨੇ ਤੇ ਅਸੀਂ ਉਹਨਾਂ ਨੂੰ ਕਸੂਰਵਾਰ ਸਮਝਦੇ ਹਾਂ ਕਿ ਅਸੀਂ ਜਿਹੜਾ ਨਾ ਆਪਣੀ ਸਕਾਫਤ ਨੂੰ ਅੱਗੇ ਕਿਉਂ ਨਹੀਂ ਵਧਾ ਸਕੇ ਹੈ। ਉਹ ਸਾਰੇ ਸਵਾਲ ਜਿਹੜੇ ਨੇ ਉਹਨਾਂ ਅੱਗੇ ਰੱਖਣੇ ਨੇ ਤੇ ਸਭ ਤੋਂ ਪਹਿਲਾਂ ਮੈਂ ਪਹਿਲੇ ਹੀ ਉਹਨਾਂ ਕੋਲੋਂ ਵੀ ਮਾਜ਼ਰਤ ਕਰਨਾ ਵਾ ਤੇ ਜਿਹੜੇ ਸਾਡੇ ਵੇਖਣ ਉਹਨਾਂ ਨੂੰ ਮਾਜ਼ਰਤ ਕਰਨਾ ਜੇ ਸਵਾਲ ਦੇ ਵਿੱਚ ਕੋਈ ਸਖਤੀ ਹੋਵੇ ਤੇ। अस्सलाम वालेकुम बाबा जी, क्या हाल जी चाल है? वालेकुम सलाम जनाब चद्दड़ साहब, की हाल है जनाब? खैर है जी। अल्हम्दुलिल्लाह। चद्दड़ ते जी कबीला ही बड़ा करड़ा ते सख्त सुभाव वाला कबीला हाँ है। जी। अच्छा, ਇਹ ਸਵਾਲ ਜਵਾਬ ਸ਼ੁਰੂ ਕਰਨ ਤੋਂ ਪਹਿਲੇ ਬਾਬਾ ਜੀ ਸਾਨੂੰ ਦੱਸੋ, ਹਾਂ ਅਸੀਂ ਇੱਥੇ ਬੈਠੇ ਕਿੱਥੇ ਹਾਂ? हाँ जी, ये मेरे पिंड तुसी तशरीफ लियाए। पिंड का नाम गखड़ वाली है, तहसील पसरूर, ਜ਼ਿਲ੍ਹਾ ਸਿਆਲਕੋਟ ਤੇ ਮਰੀਦ ਕੇ ਨਾਰੋਵਾਲ ਰੋਡ ਦੇ ਉੱਤੇ ਪਿੰਡ ਪੈਂਦਾ। ਤਹਿਸੀਲ ਪਸਰੂਰ ਦਾ ਦੱਖਣ ਲਾਂਭ ਤੋਂ ਇਹ ਆਖਰੀ ਪਿੰਡ ਹੈ। ਸਿਆਲਕੋਟ ਜ਼ਿਲ੍ਹੇ ਦਾ ਵੀ ਇਸ ਹਵਾਲੇ ਨਾਲ ਇਹ ਆਖਰੀ ਪਿੰਡ ਹੈ। ਨਾਲ ਅੱਗੇ ਯਾਤਰੀ ਕੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਹੈ। ਕਾਲੀ ਸੂਬਾ ਜ਼ਿਲ੍ਹੇ ਗੁਜਰਾਂਵਾਲੇ ਦਾ ਪਿੰਡ ਹੈ। ਮੇਰੇ ਨਾਲ ਚੜ੍ਹਦੇ ਪਾਸੇ ਚੀਣੇ ਕੀ ਡੋਗਰਾਂ ਦਾ ਪਿੰਡ, ਉਹ ਨਾਰੋਵਾਲ ਦਾ ਪਿੰਡ ਹੈ। ਇੱਥੇ 3-4 ਜ਼ਿਲ੍ਹੇ ਤੇ 4-5 ਤਹਿਸੀਲਾਂ ਮਿਲਦੀਆਂ ਜੀ। ਹਾਂਜੀ, ਇਹ ਗੱਲ ਕਰਨ ਦਾ ਨਾ ਮਕਸਦ ਇਹ ਸੀ ਬਾਬਾ ਜੀ, ਅਸੀਂ ਨਾ ਜਿਨ੍ਹਾਂ ਕੋਲ ਹੀ ਮਿਲਣ ਜਾਂਦੇ ਆ ਨਾ, ਜੀ ਜੀ ਅਸੀਂ ਉਹਨਾਂ ਦੀ ਲੋਕੇਸ਼ਨ ਗੂਗਲ ਤੇ ਪਿਨ ਪੁਆਇੰਟ ਕਰਨੇ। ਜੀ 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 ਜਿਵੇਂ ਹੀ ਦੌਰ ਤਰੱਕੀ ਕਰਦਾ ਹੈ ਨਾ, हाँ ਤੇ जी, हाँ ਉਵੇਂ जी। ਉਹਦੀਆਂ ਜ਼ਰੂਰੀਆਤ जी ਤੇ जी ਜਿਹੜੀਆਂ जी ਸ਼ਾਵਾਂ ਇਸਤੇਮਾਲ ਹੁੰਦੀਆਂ ਨੇ ਉਹ ਨਹੀਂ, ਵੱਧਦੀਆਂ ਬੜੀ ਨੇ। ਅੱਛੀ ਗੱਲ ਹੈ। ਨਾਰੋਵਾਲ ਮੁਰੀਦ ਕੇ ਰੋਡ ਹਾਂਜੀ ਦੇ ਉੱਤੇ ਪਿੰਡ ਹੈ ਜੀ। ਇਹਦਾ ਨਾਂ ਕਰਤਾਰਪੁਰ ਰੋਡ ਵੀ ਹੈ। ਤੇ ਇਹ ਜਨਾਬ ਤੁਸੀਂ ਸਮਝ ਲਓ ਇਲਾਕਾ ਕਾਲਰ ਦਾ ਇੱਥੋਂ ਮੁੱਢ ਵੱਜ ਜਾਂਦਾ ਹੈ। ਤੇ ਕਿਉਂਕਿ ਜ਼ਿਲ੍ਹਾ ਸ਼ੇਖੂਪੁਰਾ ਇੱਥੇ ਆ ਕੇ ਮੁੱਕਦਾ ਹੈ। ਹਾਂਜੀ ਵੈਸੇ ਤੇ ਕਾਲਰ ਨੂੰ ਇਹ ਜਿਹੜੀ BRB ਨਹਿਰ ਤੱਕ ਸਮਝਿਆ ਜਾਂਦਾ ਸੀ, ਲੇਕਿਨ ਹੁਣ ਇਹ ਜੋ ਜਿੱਥੇ ਮੁੰਜੀ ਰਾਈਸ ਪ੍ਰੋਡਿਊਸਿੰਗ ਏਰੀਆ ਜਿੱਥੇ ਮੁੰਜੀ ਹੁੰਦੀ ਹੈ, ਉਹਨੂੰ ਕਾਲਰ ਹੀ ਸਮਝਿਆ ਜਾਂਦਾ ਹੈ ਸਾਰੇ ਇਲਾਕੇ ਨੂੰ। ਅੱਛਾ ਬਾਬਾ ਜੀ, ਬਾਕੀ ਸਾਰੇ ਸਵਾਲ ਜਿਹੜੀ ਤੁਹਾਡੀ ਸ਼ਖਸੀਅਤ ਦੇ ਬਾਰੇ ਨੇ ਹਾਂਜੀ ਉਹ ਮੈਂ ਇੱਥੇ ਤੁਹਾਡੇ ਕੋਲ ਨਹੀਂ ਕਰਨੇ ਹਨ, ਜੀ ਠੀਕ ਹੈ? ਉਹ ਸਾਨੂੰ ਹੋਰ ਬਹੁਤ ਸਾਰੇ ਜ਼ਰਾਏ ਮਿਲ ਜਾਂਦੇ ਨੇ। ਤੇ ਨਾਲੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਕੋਲ ਬਹਿ ਕੇ ਨਾ ਤੇ ਇਹ ਸਾਰੇ ਬੰਦੇ ਵੇਖਦੇ ਪਏ ਨੇ ਅਵਾਰਡਸ ਜਿਹੜੇ ਪਿੱਛੇ ਪਏ ਨੇ, ਲਾਇਬ੍ਰੇਰੀ ਜਿੰਨੀਆਂ ਕਿਤਾਬਾਂ ਪਈਆਂ ਨੇ, ਜੀ ਜੀ ਕੋਲ ਬਹਿ ਕੇ ਨਾ ਗੱਲ ਕਰਨ ਨੂੰ ਕੁਝ ਲੋਕ ਇਹ ਵੀ ਸਮਝਦੇ ਨੇ ਕਿ ਉਹ ਗਏ ਸਾਂ ਤੇ ਜਾ ਕੇ ਖੁਸ਼ਾਮਦ ਕਰ ਰਹੇ। ਜੀ ਜਿਹੜਾ ਜੀ ਬੰਦਾ ਜੀ ਕੰਮ ਹੋਵੇ ਨਾ ਖੁਦ ਬੋਲਦਾ ਹੁੰਦਾ। ਅਸੀਂ ਕੁਝ ਗੱਲਾਂ ਲੈ ਕੇ ਆਏ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਇਹਨਾਂ ਦਾ ਸਵਾਲ ਜਵਾਬ ਜਿਹੜੇ ਨਾ ਤੁਹਾਡੇ ਕੋਲ ਪੁੱਛਣੇ ਨੇ। ਜੀ ਜੀ ਬਿਸਮਿਲ੍ਲਾ ਜੀ, ਤੇ ਬਿਸਮਿਲ੍ਲਾ, ਖੈਰ ਹੋਵੇ। ਪਹਿਲੀ ਸਾਡੀ ਗੱਲ ਹੀ ਇਹ ਵੇ ਕਿ ਕਿਉਂਕਿ ਅਸੀਂ ਟੂਰੇ ਪੰਜਾਬੀ ਵਾਸਤੇ, ਹੂੰ ਤੁਸੀਂ ਉਮਰ ਹੰਢਾਈ ਹੈ, ਜੀ
ਤੁਸੀਂ ਆਪਣੀ ਅਕਲ ਨਾਲ, ਆਪਣੇ ਸ਼ੌਹਰ ਨਾਲ ਜਾਂ ਆਪਣੀ ਨਜ਼ਰ ਨਾਲ ਕੀ ਸਮਝਦੇ ਹੋ ਕਿ ਪੰਜਾਬੀ ਨੂੰ ਇਸ ਤਰ੍ਹਾਂ ਲੈ ਕੇ ਟੁਰਨਾ ਚਾਹੀਦਾ? ਕਿਉਂਕਿ ਕੁਝ ਲੋਕ ਹੁੰਦੇ ਨਾ, ਜਦੋਂ ਉਮਰ ਗੁਜ਼ਾਰ ਬੰਦੇ ਨੂੰ ਆਉਂਦੇ ਨੇ ਮੈਂ ਤਾਂ ਲੰਘਾ ਬੈਠਾ ਵਾਂ, ਤੁਸੀਂ ਨਾ ਇਸ ਕੰਮ ਪਿੱਛੇ ਟੁਰਿਆ ਜੇ। ਤੇ ਕੁਝ ਲੋਕ ਹੁੰਦੇ ਨੇ ਉਹ ਬੰਦੇ ਨੂੰ ਹੋਰ ਜ਼ਿਆਦਾ ਮੋਟੀਵੇਟ ਕਰਦੇ ਨੇ ਕਿ ਇਹ ਮੈਂ ਫਣਾ ਕੰਮ ਕੀਤਾ ਹੈ, ਇਹਨੂੰ ਤੁਸੀਂ ਇੰਜ ਲੈ ਕੇ ਟੁਰਿਆ ਜੇ। ਤੁਸੀਂ ਕੀ ਸਮਝਦੇ ਹੋ ਕਿ ਇਹ ਸਾਨੂੰ ਵੇਖੋ ਜੀ, ਕੋਈ ਡੁੱਬਦਾ ਜਾਂਦਾ ਜਦੋਂ ਅਸੀਂ ਵੇਖੀਏ ਤੇ ਸਾਨੂੰ ਨਹਿਰ 'ਚ ਜਾਂ ਦਰਿਆ 'ਚ ਉਹਨੂੰ ਬਚਾਉਣ ਲਈ ਛਾਲ ਜ਼ਰੂਰ ਮਾਰਨੀ ਚਾਹੀਦੀ ਹੈ। ਹਾਂਜੀ ਕਈ ਵਾਰੀ ਛਾਲ ਮਾਰਨ ਵਾਲਾ ਆਪ ਵੀ ਨਾਲ ਹੀ ਟੁੱਟ ਜਾਂਦਾ ਹੈ, ਹਾਂਜੀ ਲੇਕਿਨ ਰੱਬ ਦੇ ਕਾਗਜ਼ਾਂ 'ਚ ਉਹਦਾ ਜੋਧ, ਉਹਦੀ ਹਿੰਮਤ, ਉਹਦਾ ਉਹ ਲਿਖਿਆ ਜਾਏਗਾ, ਇਹਦੀ ਨੀਅਤ ਠੀਕ ਸੀ। ਜਦੋਂ ਕਿਸੇ ਕੌਮ ਨੂੰ ਕੁਰਾਏ ਪਾ ਦਿੱਤਾ ਜਾਂਦਾ ਹੈ ਨਾ, ਹਾਂਜੀ ਅਸੀਂ ਸਮਝਦੇ ਹਾਂ ਸਾਡੀ ਕੌਮ ਨੂੰ 1849 'ਚ ਜਦੋਂ ਅੰਗਰੇਜ਼ ਇੱਥੇ ਆਏ ਔਰ ਉਹਨਾਂ ਦੇ ਭਈਏ ਸਲਾਹਕਾਰ ਉਹਨਾਂ ਦੇ ਨਾਲ ਆਏ ਔਰ 1700 ਤੇ ਕੁਝ ਦੇ ਵਿੱਚ ਉਹ ਉੱਥੇ ਕਲਕੱਤੇ ਆ ਗਏ ਸਨ ਤੇ ਨਵਾਖਲੀ ਤੇ ਅੱਗੇ ਪਿੱਛੇ, ਹਾਂਜੀ ਔਰ ਪੰਜਾਬ ਨੇ ਉਹਨਾਂ ਨੂੰ 90 ਸਾਲ ਪੰਜਾਬ 'ਚ ਨਹੀਂ ਵੜਨ ਦਿੱਤਾ। ਜਿਹਦਾ ਸਿੱਟਾ ਇਹ ਨਿਕਲਿਆ ਕਿ ਉਹਦਾ ਬਦਲਾ ਉਹਨਾਂ ਇਸ ਗੱਲ ਨਾਲ ਲਿਆ ਕਿ ਉਹਨਾਂ ਆਪਣੇ ਨਾਲ ਜਿਹੜੇ ਇਹ ਜ਼ਬਾਨ ਜਿਹੜੀ 1880 'ਚ ਬਣੀ ਹੈ ਉਰਦੂ, ਹਾਂਜੀ 1880 'ਚ ਬਣੀ, ਇਹਦਾ ਪਿਛੋਕੜ ਹੀ ਕੋਈ ਨਹੀਂ। ਹੂੰ, ਉਹ ਜਨਾਬ ਲਿਆ ਕੇ ਤੇ ਉਹਨਾਂ ਨੂੰ ਧੱਕੋ ਜ਼ੋਰੀ ਉਹਨੂੰ ਇੱਥੇ ਨਾਫਜ਼ ਕੀਤਾ ਤੇ ਆਖਿਆ ਤੁਹਾਡੀ ਕੌਮੀ ਜ਼ਬਾਨ। ਹੂੰ, ਕੌਮੀ ਜ਼ਬਾਨ ਕਿਹੜੀ ਹੁੰਦੀ ਹੈ? ਇਨਸਾਈਕਲੋਪੀਡੀਆ ਅਮਰੀਕਾਨਾ 32 ਜਿਲਦਾਂ ਦਾ, ਹਾਂਜੀ ਉਹਦੇ ਵਿੱਚ ਤੁਸੀਂ ਦਾ ਡੈਫੀਨੇਸ਼ਨ ਆਫ ਨੈਸ਼ਨਲ ਲੈਂਗੁਏਜ ਪੜ੍ਹੋ ਤੇ ਉੱਥੇ ਇਹ ਲਿਖਿਆ ਹੋਇਆ ਹੈ ਕਿ ਜਿਹੜੀ ਜ਼ਬਾਨ ਨੂੰ ਕਿਸੇ ਵੀ ਇਲਾਕੇ ਦੀ ਅਕਸਰੀਅਤ ਬੋਲਦੀ ਹੈ ਹਾਂਜੀ ਤੇ ਸਮਝਦੀ ਹੈ, ਹਾਂਜੀ, ਹਾਂਜੀ ਉਹ ਉੱਥੋਂ ਦੀ ਕੌਮੀ ਜ਼ਬਾਨ ਹੁੰਦੀ ਹੈ। ਸਾਡੀਆਂ ਪਾਕਿਸਤਾਨ ਜਿਹੜਾ ਮੌਜੂਦਾ ਜਗਰਾਫੀਆ, ਇਹਦੇ ਮੁਤਾਬਕ 4 ਕੌਮੀ ਜ਼ਬਾਨਾਂ ਨੇ। ਹੂੰ, ਸਿੰਧੀ ਕੌਮੀ ਜ਼ਬਾਨ ਹੈ, ਪੰਜਾਬੀ ਕੌਮੀ ਜ਼ਬਾਨ ਹੈ, ਪਸ਼ਤੋ ਹੈ ਤੇ ਬਲੋਚੀ ਹੈ। ਜੀ ਉਰਦੂ ਨੂੰ ਅਸੀਂ ਰਾਬਤੇ ਦੀ ਜ਼ਬਾਨ ਕਹਿ ਸਕਦੇ ਹਾਂ, ਉਹ ਵੀ ਇਸ ਵਾਸਤੇ ਕਿ ਇੱਕ ਹਾਦਸਾਤੀ ਤੌਰ ਤੇ ਇਹਨੂੰ ਬਣਾ ਦਿੱਤਾ ਗਿਆ ਇੱਕ ਜ਼ਬਰ ਦੇ ਨਾਲ, ਇੱਕ ਤਗੜਸ਼ਾਹੀ ਦੇ ਨਾਲ, ਇੱਕ ਜ਼ੋਰ ਦੇ ਨਾਲ, ਹੂੰ, ਹਾਂਜੀ, ਕਿ ਜਦੋਂ ਇੱਥੇ ਜਨਾਬ ਆਏ ਨੇ ਅੰਗਰੇਜ਼, ਉਸ ਵੇਲੇ ਇੱਥੇ ਪੜਤਾ ਜਿਹੜੀ ਹੈ ਲਿਟਰੇਸੀ ਰੇਟ ਜਿਹਨੂੰ ਹਾਂਜੀ ਆਂਦੇ ਹੋ, ਸਾਡਾ 100% ਦੇ ਲਾਗੇ ਸੀ, ਹਾਂਜੀ ਹਾਂਜੀ, ਔਰ ਪੰਜਾਬੀ ਕਾਇਦੇ ਪੜ੍ਹਾਏ ਜਾਂਦੇ ਸਨ। ਔਰ ਅੰਗਰੇਜ਼ਾਂ ਨੇ ਆ ਕੇ ਪਹਿਲਾ ਕੰਮ ਇਹ ਕੀਤਾ, ਉਹਨੇ ਆਖਿਆ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਦੇਵਾਂਗੇ, ਹੂੰ, ਜਿਹੜਾ ਤਲਵਾਰ ਜਮ੍ਹਾਂ ਕਰਾਏਗਾ ਉਹ 2 ਆਨੇ ਦੇਵਾਂਗੇ। ਓਏ ਹੋਏ ਮਤਲਬ ਇਹ ਵੇ ਕਿ ਇਹਨਾਂ ਕੋਲੋਂ ਬਾਂਹ ਦੀ ਤਾਕਤ ਵੀ ਲੈ ਲਓ, ਇਹਨਾਂ ਕੋਲ ਇਲਮ ਦੀ ਤਾਕਤ ਵੀ ਲੈ ਲਓ ਹਾਂਜੀ ਔਰ ਇਹਨਾਂ ਨੂੰ ਅਨਪੜ੍ਹ ਕਰ ਦਿਓ। ਔਰ ਫਿਰ ਉਹ ਕਾਇਦੇ ਵੀ ਜਮ੍ਹਾਂ ਹੋ ਗਏ। ਇਹਦੇ ਬਾਰੇ 'ਚ ਇੱਕ ਇਸ਼ਤਿਹਾਰ ਜਿਹੜਾ ਛਪਿਆ ਸੀ, ਉਹਦੀ ਕੋਈ ਕਾਪੀ ਮੈਂ ਵੇਖੀ ਤੇ ਨਹੀਂ, ਦੱਸਦੇ ਨੇ ਅਜਾਇਬ ਘਰ ਲਾਹੌਰ ਵਿੱਚ ਹੂੰ, ਮੌਜੂਦ ਹੈ। ਠੀਕ ਹੁਣ ਇਹ ਗੱਲ ਉਹਨਾਂ ਕਿਉਂ ਕੀਤੀ? ਇਸ ਵਾਸਤੇ ਕਿ ਕਿਸੇ ਅੰਗਰੇਜ਼ ਦਾ ਆਖਣ ਹੈ ਕਿ ਜਿਹੜੀ ਕੌਮ ਦੀ ਬਹਾਦਰੀ, ਉਹਦੀ ਤਾਰੀਖ, ਉਹਦਾ ਜੋਹਦ, ਉਹਦੀ ਜੀਵਨ ਸਤਾ, ਸਾਰਾ ਕੁਝ ਤੁਸੀਂ ਖੋਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਜ਼ੁਬਾਨ ਉਹਨਾਂ ਕੋਲ ਖੋਲੋ, ਬੋਲੋ ਬਾਕੀ ਸਾਰਾ ਕੁਝ ਆਪਣੇ ਆਪ ਖੁੱਸ ਜਾਏਗਾ। ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਸ਼ੇਰ ਦਾ ਬੱਚਾ ਜੰਮਦਾ ਸਾਰ ਅਗਰ ਭੇਡਾਂ 'ਚ ਰਲਾ ਦਿਓ ਤਾਂ ਸਾਰੀ ਉਮਰ ਮੈਂ ਪਿਆ ਕਰੇਗਾ। ਹਾਂਜੀ ਉਹਦਾ ਮਾਹੌਲ ਉਹਨੂੰ ਸ਼ੇਰ ਬਣਾਉਂਦਾ ਹੈ। ਜਦੋਂ ਆਪਣੀ ਮਾਂ ਤੇ ਆਪਣੇ ਪਿਓ ਦੇ ਨਾਲ ਸ਼ਿਕਾਰ ਕਰਦਿਆਂ ਵਹਿੰਦਾ ਹੈ, ਹੂੰ, ਹਾਂਜੀ, ਤੇ ਉਹ ਵਹਿੰਦਾ ਹੈ ਕਿ ਜਨਾਬ ਸ਼ੇਰ ਦਾ ਤੇ ਗਿੱਦੜ 'ਚ ਕੀ ਫਰਕ ਹੁੰਦਾ, ਉਹਨੂੰ ਸਮਝ ਲੱਗਦੀ ਹੈ। ਜਦੋਂ ਤੁਸੀਂ ਉਹਨੂੰ ਮਾਹੌਲ ਹੀ ਨਹੀਂ ਦੇਣਾ, ਹੂੰ, ਜਦੋਂ ਮਾਹੌਲ ਹੀ ਕੈਦੀਆਂ ਵਾਲਾ ਬਣਾ ਦੇਣਾ, ਮੈਨੂੰ ਦੱਸੋ ਨਾ 1849 ਤੋਂ ਬਾਅਦ ਜਦੋਂ ਦੇ ਅੰਗਰੇਜ਼ ਆਏ ਨੇ, ਇਹਨਾਂ ਨੇ ਆ ਕੇ ਧੱਕੋਜ਼ੋਰੀ ਸਾਡੀ ਜ਼ਬਾਨ ਸਾਡੇ ਕੋਲ ਖੋਈ, ਇਹਨੂੰ ਸਰਕਾਰੋਂ ਦਰਬਾਰੋਂ ਕੱਢਿਆ, ਇੱਥੇ ਲਿਆ ਕੇ ਦਿਓ ਉਰਦੂ, ਜਿਹਦੇ ਮੈਨੇ ਬੜੇ ਇਸ ਤਰ੍ਹਾਂ ਦੇ ਨੇ, ਮੈਂ ਨਹੀਂ ਦੱਸਣਾ ਇੱਥੇ ਚਾਹੁੰਦਾ ਆਨਲਾਈਨ। ਹਾਂਜੀ ਤੋ ਗੱਲ ਇਹ ਹੈ ਕਿ ਉਹਨੂੰ ਧੱਕੋਜ਼ੋਰੀ ਲਿਆ ਕੇ ਬਣਾਤਾ, ਹੂੰ, ਇੱਥੋਂ ਦੀ ਜੀ ਇਹ ਕੌਮੀ ਜ਼ਬਾਨ ਹੈ ਜੀ, ਇੱਥੋਂ ਇਹ ਵੀ ਆਖਿਆ ਗਿਆ ਜੀ ਇਹ ਇਸਲਾਮੀ ਜ਼ਬਾਨ। ਅੱਲਾ ਜ਼ੁਬਾਨ ਦਾ ਤੇ ਮਤਲਬ ਕੋਈ ਨਹੀਂ ਹੁੰਦਾ, ਹਾਂਜੀ। ਇਹ ਕੀਤਾ ਤੇ ਇਹਦੇ ਨਾਲ ਕੀ ਹੋਇਆ ਕਿ ਸਾਡੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਹਾਸ਼ਮ ਸ਼ਾਹ, ਸੁਲਤਾਨ ਬਾਹੂ ਲੈਵਲ ਦੇ ਬਜ਼ੁਰਗ ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਵਰਗੇ ਬਜ਼ੁਰਗ ਜੰਮਣੇ ਬੰਦ ਹੋ ਗਏ। ਮੈਨੂੰ ਦੱਸੋ 1849 ਤੋਂ ਬਾਅਦ ਕਿਹੜਾ ਹੋਇਆ? ਤੋ ਵਜ੍ਹਾ ਇਹ ਸੀ ਕਿ ਸਾਨੂੰ ਸਾਡੀ ਜ਼ਬਾਨ ਨਾਲ ਤਰੋੜ ਦਿੱਤਾ ਗਿਆ, ਸਾਨੂੰ ਸਾਡੇ ਵਿਰਸੇ ਨਾਲ ਤਰੋੜ ਦਿੱਤਾ ਗਿਆ, ਸਾਨੂੰ ਸਾਡੀ ਤਾਰੀਖ ਚੇਤੇ ਨਾ ਰਹੀ। ਤੇ ਜਦੋਂ ਅਸੀਂ ਤਾਰੀਖ ਚੇਤੇ ਰੱਖਾਂਗੇ ਤੇ ਅੱਗੋਂ ਜੀਵਨ ਦੇ ਵਿੱਚ ਉਹ ਜਿਹੜੀ ਜੀਵਨ ਸਤਾ ਹੈ ਉਹਨੂੰ ਕਾਇਮ ਰੱਖਾਂਗੇ। ਜਦੋਂ ਅਸੀਂ ਪੁਰਾਣਿਆਂ ਬਹਾਦਰਾਂ ਦੇ
ਆਪਣੇ ਬਹਾਦਰਾਂ ਦੇ ਕਿੱਸੇ ਪੜਾਂਗੇ, ਉਹਨਾਂ ਦੀਆਂ ਜਿਹੜੇ ਸਾਡੇ ਯੋਧੇ ਹੋਏ ਨੇ, ਜਿਹੜੇ ਸਾਡੇ ਸੂਰਮੇ ਹੋਏ ਨੇ ਇਸ ਧਰਤੀ ਦੇ ਵਿੱਚ, ਉਹਨਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਗਿਆ। ਤੇ ਸਿੱਟਾ ਇਹ ਨਿਕਲਿਆ ਕਿ ਅਸੀਂ ਤਾਲੋਂ ਖੁੰਝੀ ਡੂਮਣੀ ਕਰਦੀ ਤਾਲ ਬਤਾਲ ਵਾਲੀ ਗੱਲ ਹੋ ਗਈ। ਅੱਛਾ ਬਾਬਾ ਜੀ, ਇਹ ਨਾ ਛੋਟਾ ਇੱਕ ਤੁਹਾਡੇ ਕੋਲ ਸਵਾਲ ਪੁੱਛਣਾ ਹੈ ਜੀ ਜੀ। ਕਿ ਤੁਸੀਂ ਤਖਲੀਕਕਾਰ ਹੋ, ਪੰਜਾਬੀ ਦੇ ਵਿੱਚ ਜਿਹੜਾ ਨਾ ਮਾਸਟਰ ਤੁਸੀਂ ਕੀਤਾ ਹੋਇਆ, ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਤੁਸੀਂ ਪੰਜਾਬੀ 'ਚ ਲਿਖੀਆਂ ਨੇ। ਇੱਕ ਲਿਖਤਕਾਰ ਜਿਹੜਾ ਹੁੰਦਾ, ਜਿਹੜਾ ਲਿਖਦਾ, ਉਹ ਸਹੀ ਸਮਝਦਾ ਹੁੰਦਾ ਕਿ ਜ਼ਬਾਨ ਅਮੀਰ ਕਿਹੜੀ ਹੈ ਤੇ ਗਰੀਬ ਕਿਹੜੀ ਹੈ। ਹਾਂਜੀ। ਪੰਜਾਬੀ ਜਿਹੜੀ ਹੈ ਇਹ ਲਿਖਾਈ ਦੇ ਹਿਸਾਬ ਨਾਲ ਜਾਂ ਬੋਲਣ ਦੇ ਹਿਸਾਬ ਨਾਲ ਕਿੱਡੀ ਅਮੀਰ ਜ਼ਬਾਨ ਹੈ। ਇਹ ਜੀ ਏਡੀ ਵੱਡੀ ਜ਼ਬਾਨ ਹੈ ਕਿ ਆਸਫ ਖਾਨ ਮਰਹੂਮ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਪੰਜਾਬੀ ਅਦਬੀ ਬੋਰਡ ਦੇ ਸੈਕਟਰੀ ਸਨ, ਸਾਡੇ ਦੋਸਤ ਸਨ। ਮੇਰੀ ਬਲਕਿ ਉਹਨਾਂ ਨਾਲ ਸਾਂਝ ਇਹ ਸੀ ਕਿ ਉਹ ਵੀ ਹੁੱਕਾ ਪੀਂਦੇ ਸਨ, ਮੈਂ ਵੀ ਹੁੱਕਾ ਪੀਂਦਾ ਸਾਂ, ਤੇ ਅਸੀਂ ਰੋਜ਼ ਹੀ ਇੱਕ ਦਫਾ ਮਿਲਦੇ ਹੁੰਦੇ ਸਾਂ। ਉਹਨਾਂ ਮੈਨੂੰ ਕਿਹਾ ਕਿ ਬਾਜਵਾ ਇੱਕ ਸਵਾਲ ਹੈ ਅੱਜ ਤੇਰੇ ਵਾਸਤੇ। ਮੈਂ ਕਿਹਾ ਕੀ? ਇਹ ਸਦਾਏ ਬਾਜ਼ ਗਸ਼ਤ ਜਿਹੜਾ ਤੁਸੀਂ ਵੀ ਸੁਣਿਆ ਹੋਣਾ, ਇਹਦੀ ਪੰਜਾਬੀ ਲਫ਼ਜ਼ ਇਹਦਾ ਕੀ ਹੈ, ਇਹ ਤੂੰ ਲੱਭਣਾ। ਮੈਂ ਕਿਹਾ ਜੀ ਠੀਕ ਹੈ, ਮੈਂ ਕੋਸ਼ਿਸ਼ ਕਰਾਂਗਾ, ਲੱਭਾਂਗਾ ਮੈਂ। ਲਓ ਜੀ, ਮੈਂ ਉਹ ਪੱਲੇ ਬੰਨ ਲਈ ਗੱਲ। ਮੈਂ ਇੱਕ ਦਫਾ ਗਿਆ ਸਾਹੀਵਾਲ ਤੋਂ, ਮੈਨੂੰ ਨਾ ਇੱਕ ਜਾਂਗਲੀਆਂ ਦਾ ਪਿੰਡ ਸੀ, ਉਧਰ ਮੈਂ ਵੇਖਿਆ ਤੇ ਇੱਕ ਬਾਬਾ ਬੈਠਾ ਹੁੱਕਾ ਪਾ ਕੇ ਨਾ, ਪੱਗ ਸ਼ੱਗ ਬੰਨੀ। ਮੈਂ ਉਹਦੇ ਕੋਲ ਜਾ ਕੇ ਆਖਿਆ, ਬਾਬਾ ਜੀ ਮੈਨੂੰ ਇੱਕ ਲਫ਼ਜ਼ ਤੇ ਦਿਸਾਓ। ਉਹ ਆਂਦਾ ਦੱਸ ਅੱਲਾ। ਮੈਂ ਕਿਹਾ ਸਦਾਏ ਬਾਜ਼ ਗਸ਼ਤ ਆਂਦਾ, ਕੋਈ ਬੰਦੇ ਦੇ ਪੁੱਤਰਾਂ ਦੀ ਗੱਲ ਕਰੇ, ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰੇ ਆ ਤਾਂ ਮੇਰੇ ਕੋ ਸਮਝ ਆ ਵੰਜਿਆ। ਮੈਂ ਕਿਹਾ ਜੀ ਜਿਹੜੀ ਆਵਾਜ਼ ਅਸੀਂ ਖੂਹ 'ਚ ਮਾਰਨੇ ਆ ਜਾਂ ਪਹਾੜੀ ਇਲਾਕੇ 'ਚ ਬੋਲਦੇ ਆ ਤੇ ਪਰਤ ਕੇ ਆਉਂਦੇ ਜੀ, ਆਂਦਾ ਉਹ ਕੋ ਪਰਤਾਰ ਆਖਦੇ ਹਨ। ਹਾਂਜੀ। ਉਹ ਮੈਂ ਜਨਾਬ ਆ ਕੇ ਆਸਫ ਖਾਨ ਨੂੰ ਦੱਸਿਆ, ਉਹਨਾਂ ਮੇਰੀ ਕੰਡ ਥਾਪੜੀ। ਤੂੰ ਗੱਲ ਇਹ ਹੈ ਕਿ ਸਾਡਾ ਸਭ ਕੁਝ ਇੱਥੇ ਹੀ ਸੀ, ਜਿਹੜਾ ਅਸੀਂ ਆਪਣੀ ਹੱਥੀਂ ਜਿਹੜਾ ਗਵਾ ਦਿੱਤਾ ਹੈ ਔਰ ਗਵਾਈ ਜਾ ਰਹੇ ਹੈ। ਔਰ ਸਾਡਾ ਵੇਖੋ ਨਾ ਜੀ, ਸਾਡੀਆਂ ਜਿਹੜੀਆਂ ਕੌਮ ਦੀਆਂ ਮਾਵਾਂ ਨੇ, ਜਿਹੜੀ ਮਾਂ ਕੌਮ ਦੀਆਂ ਮਾਵਾਂ ਆਪਣੇ ਬਾਲਾਂ ਨਾਲ ਆਪਣੀ ਜ਼ਬਾਨ ਨਾਲ ਬੋਲਣ, ਉਹ ਕੌਮ ਹੀ ਨਹੀਂ ਬਚ ਸਕਦੀ ਤੇ ਉਹ ਜ਼ਬਾਨ ਵੀ ਨਹੀਂ ਬਚ ਸਕਦੀ। ਤੇ ਜਿਹਦੀ ਜ਼ਬਾਨ ਨਾ ਬਚੇ ਉਹ ਕੌਮ ਨਹੀਂ ਬਚ ਸਕਦੀ। ਜ਼ਿੰਦਾ ਕੌਮਾਂ ਹਮੇਸ਼ਾ ਆਪਣੀ ਜ਼ਬਾਨ ਤੇ ਫਖਰ ਕਰਦੀਆਂ ਨੇ, ਨਾਜ਼ ਕਰਦੀਆਂ ਨੇ। ਮੈਂ ਜਰਮਨੀ ਸਾਂ 1981 ਤੇ ਮੈਂ ਟ੍ਰੇਨ ਤੇ ਬੈਠਾ ਜਾ ਰਿਹਾ ਤੇ ਇੱਕ ਬੁਰੜਾ ਅੰਗਰੇਜ਼ ਸੀ ਤੇ ਉਹਨੂੰ ਜਰਮਨ ਸੀ, ਸੌਰੀ ਡੋਇਚ। ਉਹਨੂੰ ਮੈਂ ਆਖਿਆ ਬੂਲਨ ਦੀ ਸਪਰੈਸ਼ਨ ਇੰਗਲਿਸ਼, ਯਾਨੀ ਤੂੰ ਹੀ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰੋਗੇ। ਉਹ ਅੱਗੋਂ ਮੈਨੂੰ ਪੈ ਗਿਆ, ਆਂਦਾ ਕਿਉਂ, ਮੈਂ ਕੋ ਗੁਲਾਮ ਆ ਕਿਸੇ ਦੀ ਜ਼ੁਬਾਨ ਬੋਲਾਂ? ਤੂੰ ਇੱਥੇ ਰਹਿਣਾ ਤੇ ਜਰਮਨ ਸਿੱਖ ਉਹਦਾ ਵਿਕ ਦਾ ਮਤਲਬ ਗਲਜੇ ਪੈ ਜਾ, ਦਫਾ ਹੋ ਜਾ। ਤੂੰ ਉਹ ਲੋਕ ਜਿਹੜੀਆਂ ਜ਼ਿੰਦਾ ਕੌਮਾਂ ਨੇ, ਉਹ ਆਪਣੀ ਜ਼ਬਾਨ ਤੇ, ਆਪਣੇ ਵਿਰਸੇ ਤੇ, ਆਪਣੇ ਰਹਿਣ ਸਹਿਣ ਤੇ, ਆਪਣੇ ਲਿਬਾਸ ਤੇ ਫਖਰ ਕਰਦੀਆਂ ਨੇ। ਇਹ ਕੱਲ ਦੀ ਗੱਲ ਹੈ, ਮੈਨੂੰ ਇੱਕ ਬੰਦੇ ਨੇ ਉਹਨੂੰ ਨੋਟਿਸ ਵੀ ਭੇਜਿਆ, ਗੁਜਰਾਂ ਵਾਲੇ ਇੱਕ ਕਿੰਗ ਮਾਲ ਕੋਈ ਹੈ ਸ਼ਾਪਿੰਗ ਸੈਂਟਰ, ਉਹਦੇ ਵਿੱਚ ਉਹ ਕੋਈ ਬਜ਼ੁਰਗ ਗਏ ਸਨ ਸ਼ਾਪਿੰਗ ਕਰਨ, ਤੇ ਇੱਕ ਬਜ਼ੁਰਗ ਸੀ, ਉਹਨੇ ਤਹਿਮਦ ਬੱਧਾ ਸੀ ਮੇਰੇ ਅੰਗ ਤੇ ਪੱਗ ਬੱਧੀ ਸੀ, ਉਹਨੂੰ ਨਾ ਅੰਦਰ ਨਹੀਂ ਵੜਨ ਦਿੱਤਾ। ਮਰ ਜਾਏ ਸ਼ਰਮ ਨਾਲ ਇਹ ਕੌਮ ਜਿਹੜੀ ਹੈ, ਹਾਂਜੀ, ਕਿ ਜਿਹੜੀ ਕੌਮ ਦੇ ਵਿੱਚ ਰਹਿ ਕੇ ਤੇ ਜਨਾਬ ਤੁਹਾਡੇ ਹੀ ਇਸ ਧਰਤੀ ਦੇ ਵਿੱਚ ਉਹ ਆਪਣਾ ਕਾਰੋਬਾਰ ਚਲਾ ਰਹੇ ਨੇ ਔਰ ਤੁਹਾਨੂੰ ਅੰਦਰ ਨਹੀਂ ਵੜਨ ਦੇ ਰਹੇ, ਹਾਂਜੀ। ਔਰ ਕਿਸੇ ਕੱਖ ਨਹੀਂ ਕੀਤਾ, ਕੋਈ ਐਜੀਟੇਸ਼ਨ ਨਹੀਂ ਹੋਇਆ। ਮਤਲਬ ਇਹ ਕਿ ਕਿਉਂ ਨਹੀਂ ਅੰਦਰ ਜਾ ਸਕਦਾ? ਮਤਲਬ ਇਹ ਲਿਬਾਸ ਜਿਹੜਾ ਹੈ, ਇਹਦੇ 'ਚ ਕਿਹੜੀ ਕੁਤਾਈ ਹੈ? ਉਹਨਾਂ ਤੇ ਆਖਿਆ ਜਾਹਲਾਂ ਨੂੰ ਅਸੀਂ ਅੰਦਰ ਨਹੀਂ ਆਉਣ ਦਿੰਦੇ। ਨਹੀਂ, ਇਹ ਜਾਹਲ ਹੈ, ਮਤਲਬ ਪੱਗ ਬੰਨੇ ਵਾਲਾ ਜਾਹਿਲ ਹੁੰਦਾ। ਇਹਨਾਂ ਦਾ ਵਾਲਦ ਸਾਹਿਬ ਜਿਹੜਾ ਸੀ, ਜਿਹਦਾ ਨਾਂ ਸੀ ਸਰ ਗੰਗਾ ਰਾਮ ਜੀ, ਗੰਗਾ ਰਾਮ ਉਸ ਵੇਲੇ ਦਾ ਸਭ ਤੋਂ ਪੜ੍ਹਿਆ ਲਿਖਿਆ ਬੰਦਾ, ਇੰਜੀਨੀਅਰ ਸੀ ਉਹ, ਅੱਧਾ ਲਾਹੌਰ ਉਹਨੇ ਬਣਾਇਆ। ਔਰ ਉਹ ਤਹਿਮਦ ਬਣ ਕੇ ਤੇ ਪੱਗ ਬੰਨਦਾ ਹੁੰਦਾ ਸੀ, ਔਰ ਏਡਾ ਵੱਡਾ ਦਿਆਲੂ ਸੀ ਕਿ ਉਹਦੀ 125 ਉਮਰ ਵੱਧ ਜ਼ਮੀਨ ਸੀ। ਉਹਨੇ ਉਹ ਸਾਰੀ ਇੱਕ ਟਰਸਟ ਬਣਾ ਕੇ ਤੇ ਜਨਾਬ ਗੰਗਾ ਰਾਮ ਹਸਪਤਾਲ ਉਹਦੇ ਜ਼ਮਾਨੇ 'ਚ ਫ੍ਰੀ ਚੱਲਦਾ ਹੁੰਦਾ ਸੀ, ਦਵਾਈ ਵੀ ਫ੍ਰੀ ਮਿਲਦੀ ਸੀ, ਕੋਈ ਇਲਾਜ ਦਾ ਪੈਸਾ ਨਹੀਂ ਸੀ ਲਿਆ ਜਾਂਦਾ। ਤੋ ਗੱਲ ਇਹ ਹੈ ਕਿ ਉਹ ਪਾਰਲੀਮੈਂਟ ਦਾ ਮੈਂਬਰ ਵੀ ਸੀ, ਤੇ ਕਿਸੇ ਨੇ ਉਹਨੂੰ ਜਾ ਕੇ ਦੱਸਿਆ ਵੀ ਜੀ ਵਾਇਸਰਾਏ ਤੁਹਾਡੇ ਲਿਬਾਸ ਨੂੰ ਪਸੰਦ ਨਹੀਂ ਕਰਦੇ। ਉਹਨੇ ਆਖਿਆ ਮੇਰੇ ਲਿਬਾਸ ਨੂੰ ਅਗਰ ਵਾਇਸਰਾਏ ਪਸੰਦ ਨਹੀਂ ਕਰਦਾ, ਮੈਂ ਉਹਦੀ ਅਸੈਂਬਲੀ ਨੂੰ ਪਸੰਦ ਨਹੀਂ ਕਰਦਾ। ਉਹਨੇ ਅਸਤੀਫਾ ਦੇ ਕੇ ਨਾ ਤੇ ਬੜਾ ਜ਼ੋਰ ਲਾਉਂਦੇ, ਉਹਨੇ ਆਖਿਆ ਲੈ ਜਾਓ ਅਸਤੀਫਾ, ਮੈਨੂੰ ਕੋ ਲੋ। ਮੈਂ ਉਹਦੇ ਨਾਲ ਯਾਰੀ ਲਾ ਲਈ ਜਿਹੜਾ ਸਭ ਤੋਂ ਵੱਡਾ ਬਾਦਸ਼ਾਹ ਦੁਨੀਆ ਦਾ। ਤੋ ਗੱਲ ਇਹ ਵੇ ਕਿ ਜਿਹੜੀਆਂ ਜ਼ਿੰਦਾ ਕੌਮਾਂ ਨੇ, ਉਹ ਆਪਣਾ ਲਿਬਾਸ, ਆਪਣੀ ਬੋਲੀ, ਹਾਂਜੀ, ਆਪਣਾ ਰਹਿਣ ਸਹਿਣ, ਆਪਣਾ ਭਰੇਵਾ, ਆਪਣੇ ਪਿਛੋਕੜ ਤੇ ਮਾਣ ਕਰਦੀਆਂ ਨੇ।
ਤੇ ਜਿਹੜਾ ਬੰਦਾ ਮੰਗੇ ਲੀੜੇ ਪਾਉਂਦਾ ਹੈ ਉਹਦਾ ਕੋਈ ਜੀਣ ਨਹੀਂ ਹੁੰਦਾ। ਔਰ ਇਹੀ ਵਜ੍ਹਾ ਹੈ ਸਾਡੀ, ਜਿੰਨਾ ਚਿਰ ਸੋਚ ਠੀਕ ਨਹੀਂ ਹੋਣੀ ਉਹਨਾਂ ਚਿਰ ਅਸੀਂ ਲੰਡੇ ਦੇ ਕੱਪੜੇ ਪਾਉਂਦੇ ਰਹਾਂਗੇ। ਜਿੱਦਣ ਅਸੀਂ ਲੰਡੇ ਦੇ ਕੱਪੜੇ ਪਾਣੇ ਛੱਡ ਦਿਆਂਗੇ ਮੈਂ ਸਮਝਾਂਗਾ ਕਿ ਜਾਗ ਪਏ ਨੇ ਪੰਜਾਬੀ। ਅੱਛਾ ਬਾਬਾ ਜੀ, ਇਸ ਤੋਂ ਅਗਲਾ ਸਵਾਲ ਨਾ ਪਿਛਲੇ ਸਵਾਲ ਨਾਲ ਹੀ, ਪਿੱਛੇ ਮੈਂ ਸਵਾਲ ਕੀਤਾ ਸੀ ਕਿ ਏਡੀ ਅਮੀਰ ਜ਼ੁਬਾਨ ਹੈ ਜਾਂ ਐਡਾ ਸਾਡਾ ਰਹਿਣ ਸਹਿਣ ਹੈ, ਗੋਰੇ ਨੇ ਸਿਰਫ ਪੰਜਾਬ 'ਤੇ ਹੁਕੂਮਤ ਨਹੀਂ ਕੀਤੀ। ਹਾਂ, ਤੁਹਾਡਾ ਥੋੜਾ ਜਿਹਾ ਨਾ ਉਹ ਤੁਸੀਂ ਬਲਕਿ ਉਹਦਾ ਹੀ ਜਵਾਬ ਮੈਂ ਖੁਦ ਦੇਣਾ। ਹਾਂਜੀ, ਜਿੱਥੋਂ ਤੱਕ ਇਹ ਜ਼ੁਬਾਨ ਦੇ ਵਡਿੱਪਣ ਦੀ ਗੱਲ ਹੈ, ਹਾਂਜੀ, ਇਹਦੀ ਲਫ਼ਜ਼ਾਵਲੀ ਦੀ ਗੱਲ ਹੈ, ਇਹਦੀ ਸ਼ਬਦਾਵਲੀ ਦੀ ਗੱਲ ਹੈ। ਆਸਫ ਖਾਨ ਨੇ ਕਿਤਾਬ ਲਿਖੀ ਕਣ ਲੇਖਾ। ਕਣ ਉਹਨਾਂ ਮਸਦਰ ਦੇ ਮੈਨੇ ਚ ਲਿਆ। ਉਹਨਾਂ ਦੱਸਿਆ ਉਹਦੇ ਕਿਤਾਬ ਦੇ ਦਿਬਾਚੇ ਦੇ ਵਿੱਚ ਕਿ ਫਾਰਸੀ ਦੇ 324 ਮਸਦਰ ਨੇ। ਬਸ ਜਿੰਨੇ ਮਸਦਰ ਵੱਧ ਹੋਣਗੇ ਓਡੀ ਵੱਡੀ ਜ਼ਬਾਨ ਦਾ ਉਹਨਾਂ ਵਿਸ਼ਾਲ ਹੋਏਗੀ ਜ਼ਬਾਨ, ਉਹਦਾ ਖਲਾਰ ਬਹੁਤਾ ਹੋਏਗਾ। ਉਹਨਾਂ ਗਿਆ ਫਾਰਸੀ ਦੇ 324 ਮਸਦਰ ਨੇ, ਅਰਬੀ ਦੇ 1500 ਮਸਦਰ ਨੇ। ਔਰ ਉਹਨਾਂ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਉਹਨਾਂ ਨੇ 2300 ਮਸਦਰ ਪੰਜਾਬੀ ਦੇ ਦਿੱਤੇ ਹੋਏ ਨੇ। ਹਾਲਾਂ ਅਰਬੀ ਆਪਣੇ ਆਪ ਨੂੰ ਇੰਨਾ ਮਾਣ ਕਰਦੇ ਨੇ ਕਿ ਪੂਰੀ ਦੁਨੀਆ ਨੂੰ ਅਜਮੀ ਆਂਦੇ ਨੇ ਕਿ ਗੂੰਗੇ ਨੇ। ਔਰ ਅਰਬੀ ਨਾਲੋਂ ਵੀ ਕਿਤੇ ਵੱਡੀ ਜ਼ਬਾਨ ਹੈ ਪੰਜਾਬੀ। ਲੇਕਿਨ ਗੱਲ ਤੇ ਇਹ ਹੀ ਹੈ ਕਿ ਜੇ ਆਪਣੀ ਮਾਂ ਨੂੰ ਮਾਂ ਨਹੀਂ ਆਖਣਾ, ਹਾਂਜੀ, ਉਹਦੀ ਇੱਜ਼ਤ ਨਹੀਂ ਕਰਨੀ ਤੇ ਬਾਹਰ ਕਦੀ ਵੀ ਕਿਸੇ ਨਹੀਂ ਕਰਨੀ। ਜਦੋਂ ਅਸੀਂ ਆਪਣੇ ਆਪ ਨਾਲ ਜੁੜਾਂਗੇ, ਆਪਣੇ ਧਰਤੀ ਦੇ ਲੋਕਾਂ ਦੀ ਇੱਜ਼ਤ ਕਰਨਾ ਨਾ ਸ਼ੁਰੂ ਕਰਾਂਗੇ, ਆਪਣੇ ਇੱਥੋਂ ਦੇ ਲੋਕਾਂ ਨਾਲ, ਪੰਜਾਬੀ ਬੋਲਣ ਵਾਲਿਆਂ ਨੂੰ ਆਪਣੇ ਨਾਲ ਸਮਝਾਂਗੇ, ਉਹਨਾਂ ਚਿਰ ਮਤਲਬ ਹੈ ਕਿ ਇਹ ਹਾਲ ਹੀ ਸਾਡਾ ਰਹੇਗਾ। ਹਾਂਜੀ। ਅੱਛਾ, ਅਗਲਾ ਸਵਾਲ ਮੈਂ ਕਰਨ ਲੱਗਾ ਤੁਹਾਡੇ ਨਾਲ ਕਿ ਏਡੀ ਅਮੀਰ ਜ਼ਬਾਨ ਹੈ, ਹਾਂਜੀ, ਅੱਜ ਬਿਲਕਣ ਕਿਉਂ ਡਈ ਹੈ? ਇਹਦੇ ਸਿਰਫ ਉਹ ਗੋਰਿਆਂ ਦਾ, ਉਹਨਾਂ ਦੀ ਪੁਲਿਸੀ ਦਾ ਕਸੂਰ ਹੈ ਕਿ ਸਾਡਾ ਵੀ ਨਹੀਂ ਕੋਈ ਕਸੂਰ? ਇਕਨੋਮਿਕਸ ਦਾ ਇੱਕ ਅਖਾਣ ਹੈ ਕਿ ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ। ਕਿਉਂਕਿ ਇਹਦੇ ਜਿਹੜੇ ਵਾਲੀ ਵਾਰਸ ਨੇ, ਇਹਦੇ ਜਿਹੜੇ ਹਾਕਮ ਨੇ, ਉਹਨਾਂ ਨੇ ਉਹੋ ਹੀ ਆਇਨ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਸਾਡੇ ਵਾਸਤੇ। ਸਾਡੇ ਵਾਸਤੇ ਅਸੀਂ ਇੱਕ ਕਾਨੂੰਨੀ ਸਾਂ, ਸਾਡੇ ਤੇ ਉਹਨਾਂ ਕਾਨੂੰਨੀ ਆ ਕੇ ਕਬਜ਼ਾ ਕੀਤਾ ਸੀ। ਉਹਦੇ ਵਾਸਤੇ ਬੜੇ ਸਖਤ ਕਾਨੂੰਨ ਦੀ ਜ਼ਰੂਰਤ ਸੀ। ਉਹਨਾਂ ਉਹ ਸਖਤ ਕਾਨੂੰਨ ਸਾਡੇ ਵਾਸਤੇ ਬਣਾਇਆ। ਮਕਾਮੀ ਲੋਕਾਂ ਦੇ ਪੁੱਠੇ ਸਿੱਧੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ, ਜਿਵੇਂ DC ਨੂੰ ਹੈ ਕਿ 3 ਮਹੀਨੇ ਜਿਹਨੂੰ ਮਰਜ਼ੀ ਅੰਦਰ ਦੇ ਦੇਵੇ, ਇਹ ਸਾਰੇ ਅੰਗਰੇਜ਼ਾਂ ਦੇ ਕਾਨੂੰਨ ਸਨ। ਜਦੋਂ ਅੰਗਰੇਜ਼ 1947 ਚ ਇੱਥੋਂ ਗਏ ਨੇ, ਉਹਨਾਂ ਦੇ ਇੱਥੇ ਮੁੰਡੇ ਸਾਰੇ ਨੌਜਵਾਨ ਜਿਹੜੇ DC, AC, SP ਹੋਰ ਵੀ ਬੜੇ ਐਸਟੈਬਲਿਸ਼ਮੈਂਟ ਉਹਨਾਂ ਦੇ ਅਫਸਰ ਸਨ ਅੰਗਰੇਜ਼ਾਂ ਦੇ, ਉਹਨਾਂ ਸਾਰਿਆਂ ਨੂੰ ਜਬਰੀ ਰਿਟਾਇਰ ਕਰਤਾ ਸੀ ਉੱਥੇ ਜਨਾਬ ਸੀਪੋਰਟ ਤੇ, ਕਿਉਂਕਿ ਜਹਾਜ਼ 'ਚ ਉਦੋਂ ਹੁੰਦੇ ਹੀ ਨਹੀਂ ਸਨ ਸਵਾਰੀਆਂ ਜਹਾਜ਼ਾਂ ਵਾਲੀਆਂ। ਸੀਪੋਰਟ ਦੇ ਉੱਤੇ ਉਹਨਾਂ ਜਬਰੀ ਰਿਟਾਇਰ ਕਰਕੇ ਉਹਨਾਂ ਆਖਿਆ ਸਾਡੇ ਕੋਲ ਕੰਮ ਲਓ ਸਾਨੂੰ ਤੁਹਾਂ। ਉਹਨਾਂ ਆਖਿਆ ਕਿ ਤੁਸੀਂ ਕਲੋਨੀਅਲ ਰਜੀਮ ਵਾਸਤੇ ਤਿਆਰ ਕੀਤੇ ਗਏ ਸੋ, ਇਹ ਆਜ਼ਾਦ ਮੁਲਕ ਹੈ ਬਰਤਾਨੀਆ ਜਿਹੜਾ, ਇਸ ਵਾਸਤੇ ਤੁਹਾਡੀ ਇੱਥੇ ਜ਼ਰੂਰਤ ਨਹੀਂ, ਤੁਹਾਡੀ ਸਰਵਿਸਿਜ਼ ਦੀ ਜ਼ਰੂਰਤ ਨਹੀਂ। ਹਾਂਜੀ, ਅਸੀਂ ਬਦਨਸੀਬੀ ਨਾਲ ਸਾਡਾ ਜੀ 1973 ਦਾ ਆਇਨ ਬਣਿਆ ਜੀ, ਆਇਨ ਬਣਿਆ, ਉਹ ਆਇਨ ਸਾਰਾ ਹੀ ਚਰਬਾ ਸੀ ਉਹ ਅੰਗਰੇਜ਼ਾਂ ਵਾਲੇ ਕਾਨੂੰਨ ਦਾ। ਔਰ ਉਹ ਅੱਜ ਤੱਕ ਜਦੋਂ ਤੱਕ ਉਹਦੇ 'ਚ ਰੈਡੀਕਲ ਚੇਂਜਸ ਨਾ ਲਿਆਈਆਂ ਜਾਣਗੀਆਂ ਜਾਂ ਆਪਣੀ ਧਰਤੀ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇੱਥੋਂ ਦੇ ਲੋਕ ਜਿਹੜੇ ਸੱਚੱਜ ਪੁੱਤਰ ਨੇ ਤੇ ਸਪੁੱਤਰ ਨੇ ਉਹ ਆਇਨ ਨਵਾਂ ਨਹੀਂ ਘੜਨਗੇ, ਉਹਨਾਂ ਚਿਰ ਸਾਡੇ ਦੁੱਖ ਦਰਦ ਕਦੀ ਘਟ ਨਹੀਂ ਸਕਦੇ। ਵਾਹ, ਬੜੀ ਵੱਡੀ ਗੱਲ ਕਰ ਦਿੱਤੀ ਹੈ। ਅੱਛਾ ਬਾਬਾ ਜੀ, ਸਾਰਾ ਪੰਜਾਬ ਬਲਕਿ ਹੋਰ ਵੀ ਮੁਲਕ ਤੁਸੀਂ ਫਿਰੇ, ਫਿਰ ਇੱਕ ਜ਼ਿੰਦਗੀ ਜਿਹੜੀ ਨਾ ਸਰਫ ਕੀਤੀ ਆਪਣੇ ਕਲਚਰ ਵਾਸਤੇ ਜੀ। ਅੱਜ ਦੇ ਦੌਰ ਦੇ ਵਿੱਚ ਵੈਸੇ ਤੁਹਾਡੇ ਹੋਰ ਵੀ ਪ੍ਰੋਗਰਾਮ ਆ ਰਹੇ ਨੇ, ਤੁਸੀਂ ਉੱਥੇ ਵੀ ਜਿਹੜੇ ਨਾਲ ਖੁੱਲ੍ਹ ਕੇ ਗੱਲ ਕਰਦੇ ਹੋ। ਤੁਹਾਡੇ ਨਾਲ ਇਹ ਗੱਲ ਕਰਨ ਦਾ ਮਕਸਦ ਇਹ ਕਿ ਤੁਸੀਂ ਦੱਬ ਕੇ ਨਹੀਂ ਗੱਲ ਕਰਦੇ ਹੈ। ਅੱਜ ਦੇ ਦੌਰ ਦੇ ਵਿੱਚ ਕਿਹੜੇ ਐਸੇ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਜਿੰਨਾ ਕੁ ਬਚਾ ਸਕੀਏ, ਅਸੀਂ ਆਪਣਾ ਕੋ ਹਿੱਸਾ ਪਾ ਸਕੀਏ? ਵੇਖੋ ਜੀ, ਇਹ ਦੁਨੀਆ ਮੰਨਦੀ ਜ਼ੋਰਾਂ ਨੂੰ ਲੱਖ ਲਾਨਤ ਤੇ ਕਮਜ਼ੋਰਾਂ ਨੂੰ। ਬਿਨਾਂ ਡਾਂਗ ਤੋਂ ਹੱਕ ਨਹੀਂ ਮਿਲਦਾ, ਭਾਵੇਂ ਲੱਖਾਂ ਲੀਲਾਂ ਲਈਏ, ਹੱਕ ਦੀ ਸਹਿਬਾ ਕੱਢਣੀ ਪੈਂਦੀ, ਝੁੱਡੂ ਬਣ ਕੇ ਕਦੀ ਨਾ ਰਹੀਏ। ਹੱਕ ਕਦੀ ਕਿਸੇ ਨਹੀਂ ਦਿੱਤਾ ਆਪਣੇ ਆਪ, ਹੱਕ ਦੀ ਸਹਿਬਾ ਹੱਕ ਗਲਮਿਓਂ ਫੜ ਕੇ ਲੱਭਦਾ, ਤੇ ਜਿੰਨੇ ਹੱਕ ਖੋਇਆ ਹੁੰਦਾ ਉਹਦੇ ਗਲਮੇ ਨੂੰ ਹੱਥ ਜਿੰਨਾ ਚਿਰ ਪਾਓਗੇ ਨਹੀਂ ਉਹ ਹੱਕ ਨਹੀਂ ਦੇਗਾ। ਬੜੀ ਸਿੱਧੀ ਗੱਲ ਹੈ। ਸਾਡੀ ਜ਼ਬਾਨ ਖੋਈ ਹੋਈ ਹੈ, ਜਦੋਂ ਤੱਕ ਸਾਡੀ ਜ਼ਬਾਨ ਦੀ ਵਜ੍ਹਾ ਨਾਲ ਸਾਡੀ ਸੰਝਾਣ ਗੁਆਚ ਗਈ। ਹਾਂਜੀ, ਵੇਖੋ ਨਾ, ਸੰਝਾਣ ਜਦੋਂ ਗੁਆਚ ਜਾਏ ਤੇ ਬੰਦੇ ਦਾ ਰਹਿੰਦਾ ਹੀ ਕੱਖ ਕੰਡਾ ਨਹੀਂ।
ਅੱਜ ਸਾਡੀ ਨਸਲ ਨੂੰ ਕਿਸੇ ਨੂੰ ਪਤਾ ਹੈ ਆਪਣੇ ਪਿਛੋਕੜ ਦਾ? ਇਹਨੂੰ- ਹਾਲ ਇਹ ਹੋ ਗਿਆ ਹੈ ਕਿ ਮੈਨੂੰ ਟੈਲੀਫੋਨ ਇੱਕ ਦਿਨ ਬੰਦੇ ਨੇ ਕੀਤਾ ਕਿ ਜੀ ਸਾਡੀ ਗੋਤ ਇਹ ਵੇ, ਅਫਸਰ ਸੀ ਉਹ ਪੜ੍ਹਿਆ ਲਿਖਿਆ, ਸਾਡੀ ਗੋਤ ਹੈ ਜੂਤਾ। ਅੱਛਾ। ਮੈਂ ਕਿਹਾ ਉਹ ਸੋਹਣਿਆ ਜੋਤਾ ਹੈ, ਜੂਤਾ ਨਹੀਂ। ਹਾਂਜੀ ਜੋਤਾ। ਹਾਂਜੀ। ਮੈਂ ਕਿਹਾ ਜੋਤਾ ਦਾ ਮਤਲਬ ਹੁੰਦਾ ਜੋਤ ਜਗਾਉਣ ਵਾਲਾ, ਇਲੂਮੀਨੇਟਰ, ਰੋਸ਼ਨੀ, ਦੀਵੇ ਬਾਲਣ ਵਾਲਾ। ਤੋ ਗੱਲ ਇਹ ਹੈ ਕਿ ਤੂੰ ਉਹਨੂੰ ਜੂਤਾ ਬਣਾਤਾ ਹੈ। ਮੈਂ ਤੇ ਡਰਦਾ ਕਿਸੇ ਨੂੰ ਦੱਸਦਾ ਹੀ ਨਹੀਂ ਸਾਂ। ਮੈਂ ਕਿਹਾ ਜੋਤਾ ਸੱਕਾ ਬਾਜਵੇ ਦਾ ਭਰਾ ਸੀ। ਤੋ ਗੱਲ ਇਹ ਹੈ ਕਿ ਸਾਡਾ ਵੇਖੋ ਨਾ ਜੀ, ਜ਼ਰੂਰਤ ਸੀ ਕਿ ਪੰਜਾਬੀ ਨੂੰ ਇੱਥੇ ਜ਼ਰੀਆ ਤਾਲੀਮ ਬਣਾਇਆ ਜਾਂਦਾ ਔਰ ਪੰਜਾਬੀ ਵਾਸਤੇ ਫੋਨੈਟਿਕ ਸਕ੍ਰਿਪਟ ਬਣਾਇਆ ਜਾਂਦਾ, ਜਿਹਦੇ ਮੁਤਾਬਕ ਹਰਫਾਂ ਦੇ ਹਰਫ ਕੋਈ ਗਲਤ ਪੜ੍ਹੇ ਹੀ ਨਾ। ਜਿਸ ਤਰ੍ਹਾਂ ਮੈਂ ਅੱਗੇ ਦੱਸ ਰਿਹਾ ਕਿ ਤੇਲ ਨਾ, ਰਾਧਾ ਨੂੰ ਤੇਲ 'ਚ ਨਚਾਉਂਦੇ ਰਹਿੰਦੇ ਨੇ ਉਰਦੂ ਵਾਲੇ। ਹਾਂਜੀ। ਤੇ ਲਫ਼ਜ਼ ਦੇ ਤੀਅਲ ਹੈ। ਹਾਂਜੀ। ਤੋ ਇਸ ਤਰ੍ਹਾਂ ਹੀ ਹਰਫਾਂ ਦੇ ਜ਼ੇਰਾਂ ਜ਼ਬਰਾਂ ਐਸਾ ਸਕ੍ਰਿਪਟ ਯਾਨੀ ਡਿਵਾਈਸ ਬਣਾਇਆ ਜਾਏ ਕਿ ਜਿਹਦੇ ਵਿੱਚ ਜ਼ੇਰਾਂ ਜ਼ਬਰਾਂ ਪਾਉਣ ਦੀ ਵੱਖਰੀ ਲੋੜ ਨਾ ਹੋਏ, ਹਰਫਾਂ ਦੇ ਅੰਦਰ ਹੀ ਲੁਕੀਆਂ ਹੋਣ, ਤਾਂ ਕਿ ਕੋਈ ਬੱਚਾ ਲਫ਼ਜ਼ ਗਲਤ ਪੜ੍ਹੇ ਹੀ ਨਾ। ਜਦੋਂ ਪੜ੍ਹੇਗਾ ਗਲਤ ਨਾ, ਤੇ ਉਹਦੀ ਪ੍ਰੋਨਾਂਸੀਏਸ਼ਨ ਕਦੀ ਗਲਤ ਨਹੀਂ ਹੋਏਗੀ, ਉਹਦਾ ਤਲਫਜ਼ ਕਦੀ ਗਲਤ ਨਹੀਂ ਹੋਏਗਾ। ਜਦੋਂ ਸਹੀ ਲਫ਼ਜ਼ ਪੜ੍ਹਨਾ ਸ਼ੁਰੂ ਕਰ ਦੇਣਗੇ ਬੱਚੇ, ਉਦੋਂ ਜਨਾਬ ਉਹਨਾਂ ਦਾ ਜ਼ਹਿਨੀ ਤਰੱਕੀ ਦਾ ਪਹਿਲਾ ਦਿਨ ਹੋਏਗਾ। ਉਹਦੇ ਤੇ ਕਿਸੇ ਕੰਮ ਹੀ ਨਹੀਂ ਕੀਤਾ। ਹਾਂਜੀ। ਇੱਥੇ ਕਿਸੇ ਨੂੰ ਜਿਹਨੂੰ ਲਿੰਗੁਇਸਟਿਕਸ ਦੇ ਸਪੈਲਿੰਗ ਨਹੀਂ ਆਉਂਦੇ, ਉਹ ਆਂਦਾ ਮੈਂ ਮਾਰੇ ਲਫਾਨੀਅਤ ਆ। ਹਾਂਜੀ। ਸਾਡੀ ਤੇ ਮਤਲਬ ਹੈ ਕਿ ਬਦਨਸੀਬੀ ਹੈ ਕਿ ਅਸੀਂ ਮਤਲਬ ਸ਼ਦੌਲੇ ਸ਼ਾਹ ਦੇ ਚੂਹਿਆਂ ਦੇ ਵੱਸ ਪਏ ਹੋਏ ਹਾਂ।